ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਨਰਿੰਦਰ ਸਿੰਘ ਖਾਲਸਾ ਜੀ ਦਾ, ਲੁਧਿਆਣੇ ਤੋਂ। ਇਹ ਲਿਖਦੇ ਹਨ, ਟੀਵੀ 84 ਦੀ ਸਾਰੀ ਟੀਮ ਨੂੰ ਅਤੇ ਡਾਕਟਰ ਅਮਰਜੀਤ ਸਿੰਘ ਜੀ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਹੈ। ਮੈਂ ਡਾਕਟਰ ਸਾਹਿਬ ਨੂੰ 2020 ਬਾਰੇ ਸਵਾਲ ਪੁੱਛਣਾ ਚਾਹੁੰਦਾ ਹਾਂ, ਇਸ ਬਾਰੇ ਖੁੱਲ ਕੇ ਦੱਸੋ। ਕੋਈ ਕਹਿੰਦਾ ਹੈ ਕਿ 25 ਲੱਖ ਵੋਟਾਂ ਚਾਹੀਦੀਆਂ ਨੇ, ਕੋਈ ਕਹਿੰਦਾ ਹੈ 35 ਲੱਖ, ਫਿਰ ਕਹਿੰਦੇ ਨੇ ਵੋਟ UN ਨੂੰ ਦਿਖਾਣੀ ਹੈ, ਫਿਰ ਉਹ ਭਾਰਤ ਆ ਕੇ ਵੋਟਾਂ ਬਣਾਉਣਗੇ, ਫਿਰ ਦੁਬਾਰਾ ਵੋਟਾਂ ਪੈਣਗੀਆਂ। ਸੱਚ ਕੀ ਹੈ ਜੀ? ਪੂਰਾ ਵਿਸਥਾਰ ਨਾਲ ਦੱਸੋ ਜੀ। ਜੀ ਡਾਕਟਰ ਸਾਹਿਬ। ਵੀਰ ਨਰਿੰਦਰ ਸਿੰਘ ਖਾਲਸਾ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲੁਧਿਆਣੇ ਤੋਂ ਲਿਖਿਆ। ਅਕਸਰ ਇਸ ਲਾਈਨ ਦੇ ਉੱਤੇ ਹੋਰ ਵੀ ਲਿਖਤਾਂ ਸਾਨੂੰ ਮਿਲਦੀਆਂ ਰਹਿੰਦੀਆਂ ਨੇ, ਕਿਉਂਕਿ 6 ਫॉर ਜਸਟਿਸ ਦਾ ਜਿਹੜਾ ਮੀਡੀਆ ਕੈਂਪੇਨ ਹੈ ਉਹ ਬੜਾ ਜ਼ਬਰਦਸਤ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਉਹਨਾਂ ਨੇ, ਔਰ ਕੱਲ੍ਹ ਹੀ ਮੇਰੀ ਗੱਲ ਪੁਰਤਗਾਲ ਗੁਰਪਤਵੰਤ ਸਿੰਘ ਪੰਨੂ ਹੋਰਾਂ ਨਾਲ ਹੋਈ, ਜਿਵੇਂ ਭਾਈ ਪਰਮਜੀਤ ਸਿੰਘ ਪੰਮਾ ਦੇ ਕੇਸ ਦੀ ਉਹ ਪੈਰਵਾਈ ਕਰ ਰਹੇ ਨੇ, ਉੱਥੇ ਹੀ ਜਿਹੜੇ ਨੇ ਉਹ ਝੰਡੇ ਗੱਡ ਕੇ ਬੈਠੇ ਜੀ, ਇਹਦੇ ਬਾਵਜੂਦ ਕਿ ਇੱਥੇ ਸਾਰੇ ਕੰਮ ਉਹਨਾਂ ਨੇ ਬਿਲਕੁਲ ਛੱਡ ਕੇ ਬੇਪਰਵਾਹ ਹੋ ਕੇ, ਔਰ ਇੰਗਲੈਂਡ ਦੇ ਵਿੱਚ ਵੀ, ਔਰ ਖ਼ਾਸ ਤੌਰ 'ਤੇ ਇੱਕ ਲੈਟਰ ਕੈਂਪੇਨ ਜਿਹੜਾ ਕਿ ਯੂਰਪੀਅਨ ਪਾਰਲੀਮੈਂਟ ਨੂੰ ਲਿਖਿਆ ਜਾ ਰਿਹਾ, ਜਿਸ ਦੇ ਉੱਤੇ ਇੰਗਲੈਂਡ ਦੀਆਂ ਜਥੇਬੰਦੀਆਂ ਕੰਮ ਕਰ ਰਹੀਆਂ ਨੇ। ਮੈਂ ਵੀ ਇਹ ਸਾਰੇ ਘਟਨਾਕ੍ਰਮ ਨਾਲ ਜੁੜਿਆ ਹੋਇਆ, ਔਰ ਅੱਜ ਹੀ ਉਹਨਾਂ ਦੇ ਲੋਕਲ ਚੈਪਟਰ ਦੇ ਕੋਆਰਡੀਨੇਟਰ ਦੀ ਕਾਲ ਆਈ ਸੀ ਕਿ ਫਰਵਰੀ ਦੇ ਵਿੱਚ ਇਹ ਸਾਰੀਆਂ ਮੁਲਕਾਂ ਦੇ ਵਿੱਚ, ਅਮਰੀਕਾ 'ਚ ਵੀ, ਵਾਸ਼ਿੰਗਟਨ, ਨਿਊਯਾਰਕ, ਪੁਰਤਗਾਲ ਦੀਆਂ ਐਮਬੈਸੀਆਂ, ਕੌਂਸੂਲੇਟਸ ਦੇ ਨਾਲ ਅਸੀਂ ਮੁਲਾਕਾਤਾਂ ਦਾ ਸਿਲਸਿਲਾ ਕਰਾਂਗੇ ਜੀ। ਸੋ ਗੱਲ ਬੇਸ਼ੱਕ ਹੁਣ ਇਹ ਕੇਸ ਇਸ ਵੇਲੇ ਮੇਨ ਹੈ ਔਰ 2020 ਦੀ ਗੱਲ ਘੱਟ ਹੋ ਰਹੀ ਹੈ, ਪਰ ਉਸ ਦਾ ਤੁਸੀਂ ਇੰਪੈਕਟ ਦੇਖੋ। ਪਾਕਿਸਤਾਨ ਦਾ ਪ੍ਰੋਮੀਨੈਂਟ ਨਿਊਜ਼ਪੇਪਰ ਹੈ ਦਾ ਨਿਊਜ਼, ਔਰ ਉਹਨਾਂ ਦਾ ਇੱਕ ਬਹੁਤ ਰਿਸਪੈਕਟੇਬਲ ਜਿਹੜਾ ਪੱਤਰਕਾਰ ਹੈ, ਉਹਨਾਂ ਨੇ ਇੱਕ ਸਟੋਰੀ ਕੀਤੀ ਹੈ 2-3 ਦਿਨ ਪਹਿਲਾਂ, ਜਿਹਨੂੰ ਮੈਂ ਆਉਣ ਵਾਲੇ ਦਿਨਾਂ 'ਚ ਇੰਟਰੋ ਕਰਾਂਗਾ, ਜਿਹਦੇ 'ਚ ਉਹਨਾਂ ਨੇ 2020 ਦਾ ਜ਼ਿਕਰ ਕਰਦੇ ਆ, ਦੀਨਾਨਗਰ ਘਟਨਾ, ਪਠਾਨਕੋਟ ਘਟਨਾ ਦੇ ਨਾਲ 2020 ਨੂੰ ਜੋੜਿਆ ਜੀ। ਉਹਦੇ 'ਚ ਉਹਨਾਂ ਨੇ ਸਾਡਾ ਬਾਈ ਨੇਮ ਔਰ ਸੱਚੋ ਸੱਚ ਦਾ ਜ਼ਿਕਰ ਕਰਕੇ ਜਿਹੜਾ ਸਾਡਾ ਐਨਾਲਿਸਿਸ ਸੀ ਦੀਨਾਨਗਰ ਦਾ, ਉਸ ਨੂੰ ਵੀ ਦਿੱਤਾ ਹੈ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਸਿੱਖ ਮੂਵਮੈਂਟ ਜਿਹੜੀ ਕਿ ਰੈਫਰੈਂਡਮ ਦੇ ਉੱਤੇ ਬਿਲਟ ਹੋ ਰਹੀ ਹੈ ਪੰਜਾਬ ਦੇ ਵਿੱਚ, ਉਸ ਨੂੰ ਸਾਈਡ ਟਰੈਕ ਕਰਨ ਦੇ ਲਈ ਭਾਰਤੀ ਏਜੰਸੀਆਂ ਜਿਹੜੀਆਂ ਨੇ ਉਹ ਇਸ ਕਿਸਮ ਦੇ ਕਾਰਜ ਕਰ ਰਹੀਆਂ ਨੇ। ਮੈਂ ਇਹਦੀ ਇੰਪੋਰਟੈਂਸ ਦੀ ਗੱਲ ਕੀਤੀ ਹੈ। ਬਾਕੀ ਦੇਖੋ, ਇਹ ਜਿਹੜਾ ਪਾਰਟ ਹੈ ਪ੍ਰੋਸੀਜਰ ਜੀ, ਪ੍ਰੋਸੀਜਰ ਬਾਅਦ ਦੀ ਗੱਲ ਹੈ। 25 ਲੱਖ 35 ਲੱਖ ਮੈਨੂੰ ਨਹੀਂ ਲੱਗਦਾ ਕਿ ਵੀ ਇਹ ਕਿੰਨੀਆਂ ਪੈਂਦੀਆਂ ਨੇ ਜਾਂ ਨਹੀਂ ਪੈਂਦੀਆਂ, ਇਹਦੇ ਨਾਲ ਕੋਈ UN ਦਾ ਤਾਲੁਕ ਹੈ ਕਿ ਇੰਨੀਆਂ ਪੈ ਜਾਣ ਤੇ UN ਉਹਨੂੰ ਮਾਨਤਾ ਦੇ ਦੇਗੀ, ਨਾ ਪੈਣਗੀਆਂ ਤਾਂ ਮਾਨਤਾ, ਐਸਾ ਕੁਛ ਨਹੀਂ ਹੈ। ਔਰ ਮੈਂ ਇਹਨੂੰ ਹਮੇਸ਼ਾ ਹੀ ਇੱਕ ਅਵੇਅਰਨੈਸ ਕੈਂਪੇਨ ਦੇ ਤੌਰ ਤੇ ਦੇਖਦਾ, ਜਾਗਰੂਕਤਾ ਕੈਂਪੇਨ, ਕਿ ਜੇ ਅਸੀਂ ਇੱਕ ਗੱਲ ਨੂੰ ਜਾਰੀ ਰੱਖਦੇ ਹਾਂ, ਬਾਹਰ 40 ਲੱਖ ਸਿੱਖ ਰਹਿੰਦੇ ਨੇ, ਉਹਨਾਂ ਦੇ ਵਿੱਚ ਇਹ ਇਸ਼ੂ ਲਾਈਵ ਹੈ। ਪੰਜਾਬ ਦੇ ਵਿੱਚ ਸਰਬੱਤ ਖਾਲਸਾ ਨੇ ਦੱਸਿਆ ਕਿ ਇਹ ਇਸ਼ੂ ਜਿਹੜਾ ਉਹ ਅੱਜ ਵੀ ਪੂਰੀ ਅਹਿਮੀਅਤ ਰੱਖਦਾ ਹੈ ਜੀ, ਔਰ ਜਿਸ ਤਰੀਕੇ ਨਾਲ ਅਪ੍ਰੈਲ ਦੇ ਵਿੱਚ 2016 'ਚ ਸਰਬੱਤ ਖਾਲਸਾ ਹੋਣ ਦੀ ਗੱਲ ਹੋ ਰਹੀ ਹੈ, ਔਰ ਅੱਜ ਹੀ ਮੈਂ ਦੇਖ ਰਿਹਾ ਸੀ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਉਹਨਾਂ ਨੇ ਚੰਡੀਗੜ੍ਹ ਦੇ ਵਕੀਲ ਅਮਰ ਸਿੰਘ ਚਾਹਲ ਰਾਹੀਂ ਪਹਿਲਾ ਸੁਨੇਹਾ ਵੀ ਕੌਮ ਨੂੰ ਦਿੱਤਾ, ਜਿਹਦੇ 'ਚ ਉਹਨਾਂ ਨੇ ਜਿਹੜੀਆਂ 5 ਪਿਆਰਿਆਂ ਨੂੰ ਬਰਖਾਸਤ ਕਰਨ ਨੂੰ ਕੰਡੈਮ ਕੀਤਾ। ਉਹਨਾਂ ਨੇ ਕਿਹਾ ਕਿ ਵੀ ਭਵਿੱਖ ਦੇ ਵਿੱਚ ਉਹ ਅੱਗੋਂ ਵੀ ਪ੍ਰੋਗਰਾਮ ਦੇਣਗੇ, ਪਰ ਉਹਨਾਂ ਨੇ ਅਪ੍ਰੈਲ ਦੇ ਸਰਬੱਤ ਖਾਲਸਾ ਲਈ ਇਕੱਠੇ ਹੋ ਕੇ ਵਿਉਂਤਬੰਦੀ ਕਰਨ ਦੀ ਗੱਲ ਕੀਤੀ ਹੈ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਸਾਡੀ ਮੁਹਿੰਮ ਹੈ 2020 ਦੀ, ਜਿਹਨੂੰ ਅਸੀਂ ਸਪੋਰਟ ਕਰਦੇ ਹਾਂ ਜੀ, ਇਹ ਇੱਕ ਅਵੇਅਰਨੈਸ ਕੈਂਪੇਨ ਦੇ ਤੌਰ ਤੇ ਲਿਆ ਜਾਏ। ਪ੍ਰੋਸੀਜਰ ਮੌਕੇ ਦੇ ਉੱਤੇ ਡਿਸਕਸ ਹੋ ਜਾਂਦੇ ਨੇ, ਲੇਕਿਨ ਇਹ ਸਾਡੀ ਇੱਕ ਵਿਲ ਦਾ ਪ੍ਰਤੀਕ ਹੈ ਕਿ ਅਸੀਂ ਆਜ਼ਾਦ ਹੋਣਾ। ਅਸੀਂ, ਔਰ ਜਦੋਂ ਅਸੀਂ ਰੈਫਰੈਂਡਮ ਸ਼ਬਦ ਦੀ ਗੱਲ ਕਰਦੇ ਹਾਂ, ਫਿਰ ਅਸੀਂ ਅੰਤਰਰਾਸ਼ਟਰੀ ਲੈਂਗੁਏਜ ਯੂਜ਼ ਕਰ ਰਹੇ ਹਾਂ ਜੀ, ਕਿ ਯੂਨਾਈਟਿਡ ਨੇਸ਼ਨਸ ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਿੱਤਾ ਹੋਇਆ, ਸਾਡਾ ਹੱਕ ਬਣਦਾ, ਔਰ ਉਹਦੇ ਥੱਲੇ ਅਸੀਂ ਇਸ ਹੱਕ ਦੀ ਵਰਤੋਂ ਕਰ ਰਹੇ ਹਾਂ, ਕਿਉਂਕਿ ਖਾਲਿਸਤਾਨ ਸ਼ਬਦ ਸਾਡੇ ਲਈ ਇਮੋਸ਼ਨਲ ਵੀ ਹੈ, ਉਹਦਾ ਮਤਲਬ ਵੀ ਹੈ, ਪਰ 2020 ਦਾ ਮਕਸਦ ਤਾਂ ਅਲਟੀਮੇਟਲੀ ਆਜ਼ਾਦ ਦੇਸ਼ ਖਾਲਿਸਤਾਨ ਬਣਾਉਣਾ ਹੀ ਹੈ। ਸੋ ਜਦੋਂ ਵੀ ਕੋਈ ਇਸ ਕਿਸਮ ਦਾ ਪ੍ਰੋਸੀਜਰਲ ਪਾਰਟ ਸਾਹਮਣੇ ਆਏਗਾ, ਸਾਰਿਆਂ ਨੂੰ ਹੀ ਭਰੋਸੇ 'ਚ ਲਿਆ ਜਾਏਗਾ। ਹੁਣ ਤਾਂ ਇਸ ਇੱਕ ਗੱਲ ਦਾ ਰਿਜ਼ੋਲਵ ਬਾਰ-ਬਾਰ ਦੁਹਰਾਉਣ ਦੀ ਲੋੜ ਹੈ ਕਿ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਆਜ਼ਾਦ ਪ੍ਰਭੂ ਸੱਤਾ ਸੰਪੰਨ ਦੇਸ਼ ਖਾਲਿਸਤਾਨ ਸਿਰਜਣਾ,
ਔਰ ਅਸੀਂ ਉਸ ਧਰਤੀ ਨੂੰ ਇੰਡੀਅਨ ਆਰਮੀ ਜੈਕ ਬੂਟ ਤੋਂ ਮੁਕਤ ਕਰਨਾ ਹੈ ਜੀ। ਇਹ ਬੇਸਿਕ ਇੰਟੈਂਟ ਹੈ ਜੀ ਡਾਕਟਰ ਸਾਹਿਬ, ਬਿਲਕੁਲ। ਅਗਲਾ ਸਾਡੇ ਕੋਲ YouTube ਕਮੈਂਟ ਆਇਆ ਹੈ, ਲక్ష్మణ ਸਿੰਘ ਜੀ ਦਾ, ਸਾਡੀ ਸਿੱਖਾਂ ਵੱਲੋਂ ਪਾਕਿਸਤਾਨ ਦੀ ਧਰਤੀ ਤੇ ਖਾਲਿਸਤਾਨ ਦਾ ਦਾਅਵਾ ਨਾ ਕਰਨ ਸੰਬੰਧੀ ਵੀਡੀਓ ਤੇ ਇਹ ਲਿਖਦੇ ਹਨ, ਕਿਉਂਕਿ ਸਿੱਖਾਂ ਨੂੰ ਭਾਰਤ ਦੇ ਲੀਡਰਾਂ ਵੱਲੋਂ ਭਾਰਤ 'ਚ ਰਹਿਣ ਤੇ ਬਰਾਬਰਤਾ ਦਾ ਵਾਅਦਾ ਕੀਤਾ ਗਿਆ ਸੀ। ਬਿਨਾਂ ਸ਼ਰਤ ਪੰਜਾਬ ਨੂੰ ਸਿੱਖਾਂ ਦਾ ਹੋਮਲੈਂਡ ਮੰਨਣ ਦਾ ਵਾਅਦਾ ਤੇ ਪੰਜਾਬ ਨੂੰ ਭਾਰਤ ਦੇ ਸਿਰ ਦਾ ਤਾਜ ਬਣਾਉਣ ਦੀ ਗੱਲ, ਪਰ ਬ੍ਰਿਟਿਸ਼ਰਜ਼ ਦੀ ਤਰ੍ਹਾਂ ਛਲ ਕਪਟ ਦੇ ਰਾਹ ਤੇ ਤੁਰਦਿਆਂ ਸਾਰੀ ਦੋਸਤੀ ਅਤੇ ਸਾਰੇ ਵਾਅਦਿਆਂ ਦਾ ਰੱਜ ਕੇ ਨਿਰਾਦਰ ਕੀਤਾ ਗਿਆ। ਜੀ ਡਾਕਟਰ ਸਾਹਿਬ। ਵੀਰ ਲక్ష్మణ ਸਿੰਘ ਜੀ ਅਕਸਰ ਕਾਮੈਂਟ ਵੀ ਕਰਦੇ ਨੇ ਔਰ ਬੜੇ ਵਿਦਵਤਾ ਭਰਪੂਰ ਇਹਨਾਂ ਦੇ ਵਿਚਾਰ ਹੁੰਦੇ ਨੇ, ਕਿਉਂਕਿ ਇਹ ਸਮਝਦੇ ਨੇ ਉਹ ਸਾਰੇ 47 ਦੌਰ ਦੀਆਂ ਨੀਤੀਆਂ ਕੀ ਸਨ, ਕਿਵੇਂ ਸਿੱਖ ਲੀਡਰਸ਼ਿਪ ਉਹਨਾਂ ਦੇ ਜਾਲ ਦੇ ਵਿੱਚ ਫਸੀ। ਦੋ ਤਰ੍ਹਾਂ ਦੇ ਨੇ ਜਿਹੜੇ ਕ੍ਰਿਟਿਕ ਨੇ 47 ਦੌਰ ਦੇ, ਇੱਕ ਤਾਂ ਜਿਹੜੇ ਨੇ ਉਸ ਵੇਲੇ ਦੇ ਲੀਡਰਾਂ ਦੀ ਜ਼ਾਤ ਜਾਂ ਉਹਨਾਂ ਦੇ ਮਜ਼ਹਬ ਜਾਂ ਦੂਸਰਾ ਪਹਿਲੇ ਦੇ ਨਾਲ ਜੋੜ ਕੇ ਉਹਨੂੰ ਹੋਰ ਖਾਤੇ 'ਚ ਦੇਖਦੇ ਨੇ ਜੀ। ਇੱਕ ਉਹ ਨੇ ਜਿਹੜੇ ਸਮਝਦੇ ਨੇ ਕਿ ਭਾਈ ਉਸ ਪੱਧਰ ਦੇ ਉੱਤੇ ਜਿੱਥੇ ਕਿ ਗਾਂਧੀ, ਨਹਿਰੂ, ਪਟੇਲ ਜਿਨ੍ਹਾਂ ਉੱਚ ਪਾਏ ਦੇ ਵਕੀਲ ਸਨ ਤੇ ਆਪਣੇ ਜਿਹੜੇ ਨੇ ਇਹ ਗਿਆਨੀ ਜੀ ਜਾਂ ਹੈਡਮਾਸਟਰ ਸਕੂਲ ਦੇ ਜਾਂ ਇੱਕ ਕਾਰਖਾਨੇਦਾਰ, ਇਹ ਕੋਈ ਮੈਚ ਨਹੀਂ ਸੀ। ਇੱਕ ਉਹ ਨੇ ਜਿਹੜੇ ਸਮਝਦੇ ਨੇ ਵੀ ਉਸ ਵੇਲੇ ਸਾਡੀ ਲੀਡਰਸ਼ਿਪ ਇੱਕ ਵਿਸ਼ਵਾਸ ਦੇ ਵਿੱਚ ਆ ਗਈ, ਉਹਨਾਂ ਦੇ ਉੱਤੇ ਉਹਨਾਂ ਨੇ ਫੇਥ ਕਰ ਲਿਆ ਜਿਸ ਦਾ ਸਾਨੂੰ ਖਮਿਆਜ਼ਾ ਭੁਗਤਣਾ ਪਿਆ। ਸੋ ਅਸੀਂ ਸਮਝਦੇ ਹਾਂ ਵੀ ਇਹ ਬਿਲਕੁਲ ਇਹਨਾਂ ਨੇ ਠੀਕ ਕਿਹਾ ਕਿ ਵੀ ਜਿਹੜੇ ਇਕਰਾਰ ਸੀ ਜੀ, ਔਰ ਜਦੋਂ ਨਹਿਰੂ ਦੀ ਅਸੀਂ ਇਹ ਸਟੇਟਮੈਂਟ ਜਿਹੜੀ ਉਹਨੇ ਪ੍ਰੈਸ ਕਾਨਫਰੰਸ 'ਚ ਦੁਹਰਾਈ ਕਿ ਵੀ ਮੈਨੂੰ ਕੋਈ ਇਤਰਾਜ਼ ਨਹੀਂ ਹੈ ਕਿ ਬਰੇਵ ਸਿੱਖਸ ਆਫ ਪੰਜਾਬ ਜਿਹੜੇ ਨੇ ਉਹਨਾਂ ਨੂੰ ਭਾਰਤ ਦੇ ਉੱਤਰ ਦੇ ਵਿੱਚ ਇੱਕ ਐਸਾ ਸੂਬਾ ਆਟੋਨਮਸ ਸ਼ਬਦ ਉਹਨੇ ਵਰਤਿਆ ਦਿੱਤਾ ਜਾਏ ਤਾਂ ਕਿ ਜਿਹੜਾ ਆਜ਼ਾਦੀ ਦਾ ਜਿਹੜੀ ਗਲੋ ਆਫ ਫਰੀडम ਉਹਨੇ ਕਿਹਾ ਕਿ ਆਜ਼ਾਦੀ ਦੀ ਲੋ ਜਿਹੜੀ ਹੈ ਉਹਨਾਂ ਦੇ ਖੂਨ ਨੂੰ ਵੀ ਗਰਮਾਏ। ਹੁਣ ਇਹ ਫਲਾਵਰੀ ਵਰਡ ਇਕਰਾਰਨਾਮੇ 1929 ਚ ਗਾਂਧੀ ਦਾ ਰਾਵੀ ਦੇ ਕੰਢੇ ਔਰ ਫਿਰ ਬੇਤਾਜ ਬਾਦਸ਼ਾਹ ਸਿੱਖਾਂ ਦੇ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਖੜਕ ਸਿੰਘ ਦੇ ਘਰ ਪਹੁੰਚ ਕੇ ਅਗਲੇ ਦਿਨ ਪ੍ਰੈਸ ਕਾਨਫਰੰਸ ਕਹਿਣਾ ਕਿ ਭਾਰਤ ਦੇ ਵਿੱਚ ਕੋਈ ਸੰਵਿਧਾਨ ਐਸਾ ਮਨਜ਼ੂਰ ਨਹੀਂ ਕੀਤਾ ਜਾਏਗਾ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ। ਘੱਟ ਗਿਣਤੀਆਂ ਦੇ ਨਾਲ ਸਾਡਾ ਵਾਅਦਾ ਹੈ, ਇਕਰਾਰ ਹੈ, ਰੱਬ ਦੇ ਸਾਹਮਣੇ ਅਸੀਂ ਵਿਟਨੈਸ ਹਾਂ, ਇਸ ਕਿਸਮ ਦਾ। ਪਰ ਇਹ ਤਾਂ ਗੱਲਾਂ ਅਲਟੀਮੇਟਲੀ ਜਿਹਨੂੰ ਡਿਊਪਨ ਕਹਿੰਦੇ ਨੇ ਜਾਂ ਫਰਾਡ ਕਰਨਾ ਕਹਿੰਦੇ ਨੇ ਹੋਇਆ। ਗੱਲ ਤਾਂ ਇਹੀ ਹੈ ਵੀ ਉਹ ਵਕਤ ਤਾਂ ਲੰਘ ਗਏ, ਲੇਕਿਨ ਹੁਣ ਇਹ ਦੇਖੀਏ ਕਿ ਵੀ 47 ਦੇ ਦੌਰ ਤੇ ਉਹਨੂੰ ਤਾਂ ਅਸੀਂ ਕਿ ਹਿਸਟਰੀ ਦੇ ਐਂਗਲ ਤੋਂ ਦੇਖ ਸਕਦੇ ਹਾਂ ਕਿ ਵੀ ਅਸੀਂ ਇੱਕ ਓਪਰਚੁਨਿਟੀ ਮਿਸ ਕੀਤੀ ਜੀ। ਪਰ ਕਿਤੇ ਇਹ ਤਾਂ ਨਹੀਂ ਕਿ ਵੀ ਡੋਂਟ ਮਿਸ ਐਨ ਓਪਰਚੁਨਿਟੀ ਟੂ ਮਿਸ ਐਨ ਓਪਰਚੁਨਿਟੀ ਜੀ ਕਿ ਅਸੀਂ ਮੌਕਾ ਗਵਾਉਣ ਦਾ ਕੋਈ ਵੀ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਕਿਉਂਕਿ ਅੱਜ ਸਾਡੀ ਹਾਲਤ ਕੀ ਹੈ ਔਰ ਮੈਂ ਅੱਜ ਆਪਣੀ ਲਿਖਤ ਦੇ ਵਿੱਚ ਲਿਖਿਆ ਕਿ ਕਿਵੇਂ ਜੇ ਸੁਬਰਾਮਨੀਅਮ ਸਵਾਮੀ ਨੇ ਕਿਹਾ ਕਿ ਜੀ ਆ 3 ਜਿਹੜੀਆਂ ਨੇ ਸਾਨੂੰ ਦੇ ਦਿਓ ਮਸੀਤਾਂ ਦੇ, ਬਾਕੀ ਜਿਹੜੀਆਂ ਨੇ ਉਹ 40,000 ਚੋਂ ਬਾਕੀ ਸਾਰੀਆਂ ਰੱਖੋ। ਤੇ ਉਹਨੇ ਆਜ਼ਮ ਖਾਨ ਨੇ ਯੂਪੀ ਵਾਲੇ ਨੇ ਕਿਹਾ ਕਿ ਜੀ ਠੀਕ ਤੁਸੀਂ ਸਾਰੀਆਂ ਹੀ ਰੱਖੋ ਮਸੀਤਾਂ, ਆ ਕੇ ਨਮਾਜ਼ ਪੜ੍ਹੋ ਕਿ ਮੁਸਲਮਾਨ ਹੋ ਜਾਓ ਜੀ। ਔਰ ਮੈਂ ਆਪਣੀ ਲਿਖਤ 'ਚ ਕਿਹਾ ਕਿ ਵੀ ਇਹ ਹੈ ਜਿਹਨੂੰ ਟਿਟ ਫॉर ਟੈਟ ਕਹਿੰਦੇ ਨੇ। ਸਾਡੀ ਆਵਾਜ਼ ਕਿੱਥੇ ਹੈ? 30 ਮਿਲੀਅਨ ਸਿੱਖ ਕੌਮ ਭਾਰਤ ਦੇ ਵਿੱਚ। ਅਸੀਂ ਤਾਂ 47 ਦੌਰ 'ਚ ਕਹਿੰਦੇ ਹਾਂ ਕਿ ਜੀ ਹਿੰਦੂਆਂ ਨਾਲ ਕਿਸਮਤ ਜੋੜ ਲਈ ਕਾਂਗਰਸ ਨਾਲ, ਬੜਾ ਵੱਡਾ ਬਲੰਡਰ ਕੀਤਾ। ਪਰ ਅੱਜ ਤਾਂ ਅਸੀਂ ਹਿੰਦੂਤਵਾਦ ਦਾ ਜੋ ਵੀ ਹੋ ਰਿਹਾ, ਕੋਈ ਸੂਰਜ ਨਮਸਕਾਰ ਦਾ ਏਜੰਡਾ ਹੋਏ, ਵੰਦੇ ਮਾਤਰਮ ਪੜਨ ਦਾ ਹੋਏ, ਬੀਫ ਦਾ ਇਸ਼ੂ ਹੋਏ, ਮਦਰਸਿਆਂ 'ਚ ਤਿਰੰਗਾ ਲਹਿਰਾਣ ਦਾ ਹੋਏ, ਮੁਸਲਮਾਨ ਜਥੇਬੰਦੀਆਂ ਇਹਦੇ ਬਾਵਜੂਦ ਕਿ ਉਹਨਾਂ ਦੇ ਨਾਲ ਕੀ ਸਲੂਕ ਹੋ ਰਿਹਾ ਜੀ, ਉਹ ਆਵਾਜ਼ ਚੁੱਕਦੀਆਂ ਨੇ, ਉਹ ਵਿਰੋਧ ਕਰਦੀਆਂ ਨੇ। ਆ ਹੁਣ ਕਿਹਾ ਇਹਨੇ RSS ਨੇ ਕਿ 26 ਜਨਵਰੀ ਨੂੰ ਸਾਰੇ ਮਦਰਸੇ ਤਿਰੰਗਾ ਲਹਿਰਾਣ। ਉਹ ਦਿਓਬੰਦ ਵਾਲਿਆਂ ਨੇ ਕਿਹਾ ਬਿਲਕੁਲ ਨਹੀਂ, ਅਸੀਂ ਜਦੋਂ ਦੇਖਣਾ ਵੀ ਕਦੋਂ ਲਹਿਰਾਣਾ ਤੇ ਕਦੋਂ ਨਹੀਂ ਲਹਿਰਾਣਾ, ਅਸੀਂ ਕੋਈ ਤੁਹਾਡੇ ਪਾਬੰਦ ਨਹੀਂ। ਸੋ ਇਹਨਾਂ ਮੁੱਦਿਆਂ ਦੇ ਉੱਤੇ ਘੱਟੋ ਘੱਟ ਉਹ ਲੜਤਾ ਰਹੇ ਨੇ, ਉਹਨਾਂ ਨੇ ਕੋਈ ਸਿਧਾਂਤ ਰੱਖਿਆ। ਸਾਡੀ ਲੀਡਰਸ਼ਿਪ ਕਿੱਥੇ ਹੈ? 47 ਦੀ ਗੱਲ ਕਦੋਂ ਤੱਕ ਅਸੀਂ ਕਰਦੇ ਰਹਾਂਗੇ? ਉਹ ਤਾਂ ਕਰਾਂਗੇ ਕਿ ਭਾਈ ਉਹ ਕਿਵੇਂ ਸਾਡੇ ਨਾਲ ਧੋਖਾ ਹੋਇਆ, ਪਰ ਅੱਜ ਸਾਡੀ ਆਵਾਜ਼ ਕਿੱਥੇ? ਅੱਜ ਅਸੀਂ ਕਿਉਂ ਨਹੀਂ ਇਹ ਜਿਹੜੇ ਸਾਡੇ ਵਿਕੇ ਹੋਏ ਲੀਡਰ ਨੇ ਬਾਦਲ ਬ੍ਰਾਂਡ ਦੂਜੇ ਜਿਹੜੇ ਹਿੰਦੂਤਵਾਦ ਦੀਆਂ ਉਹਨਾਂ ਏਜੰਸੀਆਂ ਦੇ ਹੱਥਾਂ 'ਚ ਖੇਡ ਰਹੇ ਨੇ, ਉਹਨਾਂ ਨੇ ਤਾਂ ਸਾਡੀ ਵੱਖਰੀ ਹੋਂਦ ਹੀ ਖਤਮ ਕਰ ਦਿੱਤੀ। ਉੱਥੇ ਅਸੀਂ ਆਪਣਾ ਸਿੱਖ ਫੈਕਟਰ ਜਾਂ ਸਿੱਖ ਐਂਗਲ ਤੋਂ ਸਾਡੀ ਕੋਈ ਪੋਜੀਸ਼ਨ ਹੀ ਨਹੀਂ ਹੈ, ਅਸੀਂ ਐਗਜ਼ਿਸਟ ਹੀ ਨਹੀਂ ਕਰਦੇ। ਆਲਰੇਡੀ ਅਸੀਂ ਹਿੰਦੂਤਵਾਦ ਦੇ ਦਾਇਰਾਕਾਰ 'ਚ ਆਏ ਹੋਏ, ਜਿੱਥੇ
ਇਹ ਹਾਲਤ ਹੈ ਉੱਥੇ ਹੁਣ ਸਤਿਗੁਰੂ ਹੀ ਰੱਖੇ। ਤੇ ਇਹਨਾਂ ਦਾ ਵੀ ਲక్ష్మణ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਰਸਾ ਇਸ ਨਾਲ